ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਲੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 31 ਤਰੀਕ ਆ ਅਤੇ ਦਿਨ ਜਿਹੜਾ ਹੈਗਾ ਆ ਉਹ ਬੁੱਧਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਨਾਲ ਹੀ ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਨਾਮ ਸਿੰਘ, ਸ਼ੇਰਗਿੱਲ ਸੈਲਮਾ, ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਜ਼, ਕਮਰਸ਼ੀਅਲ ਲੋਨਜ਼, ਐਗਰੀਕਲਚਰ ਲੋਨਜ਼ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 559-905-2575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਕ ਕਿਆਣਾ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਅਤੇ ਇਹਨਾਂ ਦੇ ਨਾਲ ਸੰਪਰਕ ਕਰੋ ਨੰਬਰ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਨਫਰਾਸਟਰਕਚਰ ਦੇ ਉੱਤੇ ਜਿਹੜਾ $1-2 ਟ੍ਰਿਲੀਅਨ ਦਾ ਨਵਾਂ ਪਲਾਨ ਆ ਉਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਸੈੱਲ ਕਰਨਾ ਸ਼ੁਰੂ ਕੀਤਾ ਆ। ਸੋ ਇਹਦੇ ਅੰਡਰ 20,000 ਮੀਲ ਦੇ ਕਰੀਬ ਜਿਹੜੀਆਂ ਰੋਡਸ ਆ ਉਹਨਾਂ ਨੂੰ ਫਿਕਸ ਕੀਤਾ ਜਾਊਗਾ। 10,000 ਬ੍ਰਿਜ ਜਿਹੜੇ ਆ ਉਹਨਾਂ ਨੂੰ ਫਿਕਸ ਕੀਤਾ ਜਾਊਗਾ। ਕਹਿੰਦੇ ਭਈ ਇਹ ਕਾਫੀ ਲੰਮੇ ਸਮੇਂ ਤੋਂ ਓਵਰਡਿਊ ਸੀ। 21st ਸੈਂਚੁਰੀ ਨੂੰ ਮੈਚ ਕਰਨ ਦੇ ਲਈ ਇਹ ਸਾਨੂੰ ਸਾਰਾ ਕੁਛ ਕਰਨਾ ਪੈਣਾ ਸੀ। ਕੰਸਟਰਕਸ਼ਨ ਵਰਕਰਸ ਜਿਹੜੇ ਆ ਬਹੁਤ ਸਾਰੇ ਬ੍ਰਿਜਾਂ ਦੇ ਉੱਤੇ ਕੰਮ ਕਰਨਗੇ। ਕਈ ਬ੍ਰਿਜ ਜਿਹੜੇ ਆ ਉਹਨਾਂ ਦੀ ਬਹੁਤ ਬੁਰੀ ਹਾਲਤ ਆ, ਜਿਸ ਤਰ੍ਹਾਂ ਬਰੁਕਲਿਨ ਕੁਈਨਸ ਦੇ ਵਿੱਚ ਆ, ਤੁਸੀਂ ਦੇਖ ਸਕਦੇ ਉਹਨਾਂ ਦਾ ਕਿੱਦਾਂ ਈਵਨ ਪੇਂਟ ਵੀ ਪੀਲ ਆਫ ਹੋਇਆ ਆ। ਸੋ ਇਹਨਾਂ 2 ਟ੍ਰਿਲੀਅਨ ਦੇ ਵਿੱਚ ਉਹਨਾਂ ਨੇ $42 ਬਿਲੀਅਨ ਜਿਹੜਾ ਆ ਉਹ ਪੋਰਟਸ ਤੇ ਏਅਰਪੋਰਟਸ ਨੂੰ ਜਿਹੜਾ ਹੈਗਾ ਆ ਰੀਮੋਡਲ ਕਰਨ ਦੇ ਲਈ, ਫਿਕਸ ਕਰਨ ਦੇ ਲਈ ਰੱਖਿਆ ਆ। ਇਸੇ ਤਰ੍ਹਾਂ $85 ਬਿਲੀਅਨ ਜਿਹੜਾ ਬਰੁਕਲਿਨ ਏਰੀਏ ਦੇ ਵਿੱਚ ਜਿਹੜੇ ਬ੍ਰਿਜ ਹੈਗਾ ਬੱਸ ਸਰਵਿਸ ਆ ਅੰਡਰਨੀਥ ਜਿਹੜਾ ਸਬਵੇ ਸਟੇਸ਼ਨ 'ਚ ਉਹਦੇ ਲਈ ਜਿਹੜਾ ਰੱਖਿਆ ਗਿਆ ਆ। ਬਹੁਤ ਸਾਰੇ ਏਰੀਏ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਹਜੇ ਵੀ ਜਿਹੜੀਆਂ ਅੰਡਰ ਦੀ ਗਰਾਊਂਡ ਜਿਹੜੀਆਂ ਆ ਉਹ ਪਾਈਪਸ ਜਿਹੜੀਆਂ ਆ ਪੁਰਾਣੀਆਂ ਆ ਬਹੁਤ, ਅਤੇ ਉਹਨਾਂ ਨੂੰ ਰਿਪਲੇਸ ਕਰਨ ਲਈ $45 ਬਿਲੀਅਨ। ਸਕੂਲ ਦੀਆਂ ਬੱਸਾਂ ਨੂੰ ਜਿਹੜਾ ਆ ਉਹਦੇ ਲਈ ਵੀ ਬਹੁਤ ਜ਼ਿਆਦਾ ਅਮਾਊਂਟ ਰੱਖਿਆ ਗਿਆ। ਜਿਹੜੀਆਂ ਜੈਲੋ ਬੱਸਿਸ ਆ ਉਹਨਾਂ ਨੂੰ ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਹੁਣ ਇਹ ਇਲੈਕਟ੍ਰਿਕ ਜਾਂ ਜਿਹੜੀਆਂ ਗੈਸ ਵਾਲੀਆਂ ਬੱਸਾਂ ਆ ਉਹਨਾਂ ਨੂੰ ਲੈ ਕੇ ਆਉਣਗੇ। ਜੀ ਬਿਲਕੁਲ, ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਇੱਕ ਚੇਂਜ ਹੋਊਗਾ ਫੋਸਿਲ ਫਿਊਲ ਇੰਡਸਟਰੀ ਦੇ ਲਈ। ਜਿਹੜਾ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਇਸ ਦੇ ਵਿੱਚ ਮੁਸ਼ਕਿਲਾਂ ਨੇ, ਅਤੇ ਜਿਹੜੀ ਗ੍ਰੀਨ ਐਨਰਜੀ ਆ ਉਸ ਪਾਸੇ ਦੇ ਲਈ ਉਹ ਇਨਫਰਾਸਟਰਕਚਰ ਦੇ ਉੱਤੇ ਕਾਫੀ ਵੱਡਾ ਇਹਨਾਂ ਨੇ ਜਿਹੜਾ ਜ਼ੋਰ ਆ ਉਹ ਦਿੱਤਾ ਹੈਗਾ ਆ। ਸੋ 51 ਵੋਟਾਂ ਦੀ ਇਸ ਬਿੱਲ ਨੂੰ ਜਿਹੜਾ ਪਾਸ ਹੋਣ ਦੇ ਲਈ ਸੈਨੇਟ ਦੇ ਵਿੱਚ ਜਿਹੜੀ ਉਹ ਜ਼ਰੂਰਤ ਰਹੇਗੀ ਅਨਲੈਸ ਕੋਈ ਫਿਲਾਬਸਟਰ ਜਿਹੜਾ ਉਹ ਕਰਦਾ ਹੈਗਾ ਆ। ਸੋ ਇਹ ਕਾਫੀ ਇੱਕ ਅਹਿਮ ਜਿਹੜਾ ਆ ਇਹ ਬਿੱਲ ਹੈਗਾ ਆ। ਪਿਛਲੇ ਕਹਿੰਦੇ ਵੀ 2 ਦਹਾਕਿਆਂ ਤੋਂ ਅਮਰੀਕਾ ਦੇ ਦੁਆਰਾ ਇਸ ਤਰੀਕੇ ਦੇ ਨਾਲ ਇਨਫਰਾਸਟਰਕਚਰ ਦੇ ਉੱਤੇ ਕੋਈ ਜ਼ਿਆਦਾ ਖਰਚਾ ਜਿਹੜਾ ਆ ਉਹ ਨਹੀਂ ਕੀਤਾ ਗਿਆ। ਪਿਟਸਬਰਗ ਦੇ ਵਿੱਚ ਅੱਜ ਬਾਈਡਨ ਹੋਣਾ ਨੇ ਆਪਣੇ ਇਸ ਪਲਾਨ ਦੀ ਡੀਟੇਲਡ ਸਪੀਚ ਜਿਹੜੀ ਆ ਉਸ ਦੇ ਵਿੱਚ ਉਹ ਦਿੱਤੀ ਆ। ਸੋਲਰ, ਵਿੰਡ, ਰੀਨਿਊਏਬਲ ਐਨਰਜੀ ਜਿਹੜੀ ਹੈਗੀ ਆ ਉਹ ਅਮੈਰੀਕਨ ਹੋਮਜ਼ ਆ ਉਹਨਾਂ ਦੇ ਲਈ, ਬਿਜ਼ਨਸ ਦੇ ਲਈ, ਫੈਕਟਰੀਜ਼ ਦੇ ਲਈ ਜਿਹੜਾ ਆ ਉਸ ਦੇ ਉੱਤੇ ਇਹਨਾਂ ਨੇ ਜ਼ੋਰ ਦਿੱਤਾ ਆ। ਆਪਾਂ ਬੀਤੇ ਦਿਨਾਂ ਦੇ ਵਿੱਚ ਦੱਸਿਆ ਸੀਗਾ ਵੀ ਈਸਟ ਕੋਸਟ ਦੇ ਉੱਤੇ 30 ਗੀਗਾਵਾਟ ਜਿਹੜੀ ਆ ਐਨਰਜੀ ਪ੍ਰੋਡਿਊਸ ਕਰਨ ਦੇ ਲਈ
ਵਿੰਡ ਜਿਹੜੀਆਂ ਫਾਰਮਸ ਆ ਉਹ ਲਾਉਣ ਬਾਰੇ ਵੀ ਇਹ ਪ੍ਰਸ਼ਾਸਨ ਜਿਹੜਾ ਆ ਉਹ ਸੋਚ ਰਿਹਾ ਹੈਗਾ ਆ। ਸੋ $2.5 ਟ੍ਰਿਲੀਅਨ ਦਾ ਜਿਹੜਾ ਹਰਜੋਤ ਸਿੰਘ ਜੀ ਇਨਫਰਾਸਟਰਕਚਰ ਬਿੱਲ ਲੌਂਗ ਓਵਰਡਿਊ ਹੈਗਾ ਆ। ਕਈ ਪ੍ਰਸ਼ਾਸਨ ਆਏ, ਗੱਲਾਂ ਕਰਕੇ ਜਿਹੜੇ ਉਹ ਚਲੇ ਗਏ ਆ। ਇਹ ਵੀ ਹੁਣ ਦੇਖਣਾ ਹੋਊਗਾ ਵੀ ਇਹ ਸਿਰਫ ਗੱਲਾਂ ਤੱਕ ਹੀ ਇਹ ਸੀਮਤ ਹੋਣਗੇ ਜਾਂ ਅਸਲ ਦੇ ਵਿੱਚ ਆਪਣੇ ਇਸ ਏਜੰਡੇ ਨੂੰ ਗਾਂਹ ਤੱਕ ਲੈ ਕੇ ਜਾਣ 'ਚ ਕੋਸ਼ਿਸ਼ ਜਿਹੜੀ ਉਹਨਾਂ ਦੀ ਜਿਹੜੀ ਕਾਮਯਾਬੀ ਉਹ ਰਹੇਗੀ। ਉੱਧਰ ਖਬਰ ਇਹ ਵੀ ਆ ਰਹੀ ਆ ਵੀ ਨਾਲ ਦੇ ਨਾਲ ਜਿਹੜੇ GOP ਦੇ ਦੁਆਰਾ ਇੱਕ ਟੀਮ ਜਿਹੜੀ ਆ ਸੰਯੁਕਤ ਕੀਤੀ ਜਾ ਰਹੀ ਆ ਇਸ ਜਿਹੜੇ ਇੰਨੇ ਖਰਚੀਲੇ ਜਿਹੜੇ ਇਨਫਰਾਸਟਰਕਚਰ ਪਲਾਨ ਆ ਉਸ ਦੇ ਖਿਲਾਫ ਜਿਹੜੀ ਇੱਕ ਹਿਸਾਬ ਦੇ ਨਾਲ ਆਵਾਜ਼ ਜਿਹੜੀ ਉਹ ਚੱਕਣ ਦੇ ਲਈ ਇਹ ਹੁਣ ਦੇਖਣਾ ਹੋਊਗਾ ਵੀ ਉਹ ਕਿਹੜੇ ਪੁਆਇੰਟਸ ਦੇ ਉੱਤੇ ਜਿਹੜਾ ਉਹਨਾਂ ਦਾ ਜ਼ੋਰ ਰਹਿੰਦਾ ਆ। ਆਲਰੇਡੀ ਕੱਲ੍ਹ ਆਪਾਂ ਜਿੱਦਾਂ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਵੈਲਥ ਟੈਕਸ ਦੀ ਗੱਲ ਐਲਿਜ਼ਾਬੈਥ ਵਾਰਨ ਨੇ ਕੀਤੀ ਸੀ, ਜਿਹੜੇ ਸੈਨੇਟਰ ਨੇ, ਵੀ ਉਸ ਨੂੰ ਇਹਨਾਂ ਨੇ ਆਲਰੇਡੀ ਸ਼ੈਲਫ ਕਰ ਦਿੱਤਾ ਆ। ਇਸ ਖਰਚੇ ਨੂੰ ਪੂਰਾ ਕਰਨ ਦੇ ਲਈ ਵੈਲਥ ਟੈਕਸ ਦੀ ਵਰਤੋਂ ਜਿਹੜੀ ਆ ਕਿਤੇ ਨਾ ਕਿਤੇ ਨਹੀਂ ਹੋਵੇਗੀ। ਇਹਨਾਂ ਦੇ ਹੀ ਆਪਣੀ ਪਾਰਟੀ ਦੀ ਅਲੈਗਜ਼ੈਂਡਰੀਆ ਓਕਾਸੀਓ-ਕੋਰਟਿਜ਼ ਉਸਨੇ ਟਵੀਟ ਕਰਕੇ ਗਿਆ ਵੀ ਇਹ ਤਾਂ ਇਹਨਾਂ ਨੂੰ ਤੁਰੰਤ ਹੀ ਆਉਂਦਿਆਂ ਜਲਦੀ ਸ਼ੁਰੂ ਕਰ ਦੇਣਾ ਚਾਹੀਦਾ ਸੀਗਾ ਇਸ ਏਜੰਡੇ ਨੂੰ। ਇਹ ਕਾਫੀ ਇਸ ਦੇ ਵਿੱਚ ਲੇਟ ਨੇ, ਪਰ ਹੁਣ ਦੇਖਦੇ ਹਾਂ ਵੀ ਇਹਨਾਂ ਨੂੰ ਆਪਣੀ ਜਿਹੜੀ ਆ ਪਾਰਟੀ ਦੇ ਵਿੱਚੋਂ ਕਿਸ ਤਰੀਕੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ। ਨੋ ਡਾਊਟ GOP ਦੇ ਦੁਆਰਾ ਤਾਂ ਇਹਨਾਂ ਨੂੰ ਪੁਸ਼ਬੈਕ ਆ ਉਹ ਮਿਲਣਾ ਜਿਹੜਾ ਉਹ ਕਿਤੇ ਨਾ ਕਿਤੇ ਸੁਭਾਵਿਕ ਹੀ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਮਾਈਗ੍ਰੈਂਟਸ ਨੂੰ ਲੈ ਕੇ ਹੈਗੀ ਆ, ਜਿਹੜੀ ਬਾਰਡਰ ਤੋਂ ਆ ਰਹੇ ਆ। ਕਹਿੰਦੇ ਭਈ ਜਿਹੜਾ ਬਾਰਡਰ ਵਾਲ ਨੂੰ ਹੁਣ ਬਣਾਉਣਾ ਜਿਹੜਾ ਬੰਦ ਕੀਤਾ ਹੈ, ਪਰ ਜਿਹੜਾ ਕਰਿਊ ਆ ਉੱਥੇ ਜਾਂ ਇਕਵਿਪਮੈਂਟ ਆ ਉਹਦੇ ਉੱਤੇ ਖਰਚਾ ਹਜੇ ਵੀ $1 ਮਿਲੀਅਨ ਦੇ ਕਰੀਬ ਇੱਕ ਮੰਥ ਦਾ ਪੈ ਰਿਹਾ ਹੈਗਾ ਆ। ਸੋ ਬਹੁਤ ਸਾਰੇ ਲੋਕ ਕਹਿੰਦੇ ਵੀ ਉਹਨਾਂ ਰਸਤੇ ਦੇ ਥਾਣੀ ਆ ਰਿਹਾ ਜਿੱਥੇ ਕਿ ਵਾਲ ਦੇ ਵਿੱਚ ਗੈਪ ਹੈਗਾ ਆ। 100 ਫੁੱਟ ਦਾ ਗੈਪ ਓਟੇ ਮਿਸਾ ਕੈਲੀਫੋਰਨੀਆ ਦੇ ਵਿੱਚ ਹੈਗਾ। ਕਹਿੰਦੇ ਵੀ ਇਹ 75% ਹੀ ਵਰਕ ਇਹ 'ਤੇ ਕੀਤਾ ਗਿਆ ਸੀ। $3 ਬਿਲੀਅਨ ਹਜੇ ਜਿਹੜਾ ਆਰਮੀ ਕਾਰਪਸ ਆਫ ਇੰਜੀਨੀਅਰ ਦੇ ਕੋਲ ਪਿਆ ਹੈਗਾ ਜਿਹੜਾ ਵਾਲ ਬਣਾਉਣ ਦੇ ਲਈ ਸੀ, ਪਰ ਹੁਣ ਉਸ ਨੂੰ ਜਿਹੜਾ ਸਟਾਪ ਕਰ ਦਿੱਤਾ ਗਿਆ। 455 ਮੀਲ ਦੀ ਨਵੀਂ ਵਾਲ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਦੇ ਅੰਡਰ ਬਣੀ ਸੀ। ਈਵਨ ਦੋ ਪ੍ਰੈਜ਼ੀਡੈਂਟ ਬਾਈਡਨ ਨੇ ਬਾਅਦ ਦੇ ਵਿੱਚ ਜਾਂ ਡੈਮੋਕ੍ਰੇਟਸ ਨੇ ਕਾਫੀ ਇਹਦਾ ਵਿਰੋਧ ਕੀਤਾ, ਪਰ ਸੰਨ ਕਹਿੰਦੇ 2006 ਦੇ ਵਿੱਚ ਜਦੋਂ ਜਿਹੜੇ ਬਾਈਡਨ ਹੁਣੀ ਸੀਗੇ ਉੱਥੇ ਵਾਈਟ ਹਾਊਸ ਦੇ ਵਿੱਚ, ਉਸ ਟਾਈਮ ਉਹਨਾਂ ਨੇ 700 ਮੀਲ ਬਾਰਡਰ ਪ੍ਰੋਟੈਕਸ਼ਨ ਵਾਲ ਬਣਾਉਣ ਦੇ ਲਈ ਉਹਦੇ ਹੱਕ ਦੇ ਵਿੱਚ ਜਿਹੜੀ ਵੋਟ ਪਾਈ ਸੀ। ਸੋ ਇਹ ਇੱਕ ਹੁਣ ਮਾਈਗ੍ਰੇਸ਼ਨ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਜਿਹੜਾ ਬਣਿਆ ਹੋਇਆ ਹੈਗਾ। ਜੀ, ਅੱਜ ਕੁਝ ਵੀਡੀਓਜ਼ ਜਿਹੜੀਆਂ ਆ ਇਸ ਬਾਰਡਰ ਕ੍ਰਾਈਸਿਸ ਦੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਇਸ ਨੂੰ ਖਾਸ ਕਰਕੇ ਜਿਹੜਾ ਰਾਈਟ ਵਿੰਗ ਮੀਡੀਆ ਆ ਉਹ ਬਾਈਡਨਜ਼ ਬਾਰਡਰ ਕ੍ਰਾਈਸਿਸ ਦਾ ਜਿਹੜਾ ਉਹ ਨਾਮ ਜਿਹੜਾ ਉਹ ਦੇ ਰਹੇ ਆ, ਕਿਉਂਕਿ ਇਹਨਾਂ ਨੇ ਕਹਿੰਦੇ ਆ ਵੀ ਖੁੱਲ੍ਹ ਇਸ ਦੇ ਵਿੱਚ ਦਿੱਤੀ ਸੀਗੀ। ਬਾਰਡਰ ਪੈਟਰੋਲ ਦੀ ਵੀਡੀਓ ਕਹਿੰਦੇ ਆ ਵੀ ਅੱਜ ਇਹ ਸ਼ੋਅ ਕਰ ਰਹੀ ਸੀ ਵੀ ਜਿਹੜੇ ਸਮਗਲਰ ਸੀਗੇ ਉਹਨਾਂ ਨੇ ਇੱਕ 5 ਸਾਲ ਦਾ ਨਿਆਣਾ ਅਤੇ ਇੱਕ 3 ਸਾਲ ਦਾ ਨਿਆਣਾ ਬਾਰਡਰ ਦੇ ਉੱਤੇ ਜਿਹੜਾ ਆ ਉਹ ਸੁੱਟ ਕੇ ਜਿਹੜਾ ਉਹ ਚਲੇ ਗਏ। 14 ਫੁੱਟ ਬਾਰਡਰ ਬੈਰੀਅਰ ਤੋਂ ਕਹਿੰਦੇ ਉਹਨਾਂ ਨੂੰ ਹੇਠਾਂ ਸਿੱਟ ਦਿੱਤਾ ਅਤੇ ਬਾਅਦ ਦੇ ਵਿੱਚ ਵਾਪਸ ਉੱਥੋਂ ਭੱਜ ਗਏ। ਅਲ ਪਾਸੋ ਸੈਕਟਰ ਦੇ ਚੀਫ ਪੈਟਰੋਲ ਏਜੰਟ ਗਲੋਰੀਆ ਸ਼ਾਵੇਜ਼ ਉਹਨਾਂ ਨੇ ਇਹ ਵੀਡੀਓ ਨੂੰ ਅੱਜ ਰਿਲੀਜ਼ ਕੀਤਾ ਹੈਗਾ ਆ। ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਕਹਿੰਦੇ ਵੀ 16,000 ਤੋਂ ਵੱਧ ਜਿਹੜੇ ਜਿਨ੍ਹਾਂ ਨੂੰ ਆਪਾਂ ਨਾਬਾਲਗ ਜਾਂ ਬੱਚੇ ਜਿਹੜਾ ਆ ਉਹ ਕਹਿ ਸਕਦੇ ਹਾਂ, ਉਹ ਕਸਟਡੀ ਦੇ ਵਿੱਚ ਹੈਗੇ ਨੇ ਮਾਈਗਰੈਂਟਸ, ਜਿਹੜੇ ਚਾਈਲਡ ਮਾਈਗਰੈਂਟਸ ਆ। ਸੋ ਕਾਫੀ ਵੱਡੀ ਜਿਹੜੀ ਸਮੱਸਿਆ ਜਿਹੜੀ ਆ ਇਹ ਪ੍ਰਸ਼ਾਸਨ ਦੇ ਲਈ ਜਿਹੜੀ ਉਹ ਬਣੀ ਪਈ ਹੈਗੀ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਇਸ ਕ੍ਰਾਈਸਿਸ ਨੂੰ ਹੱਲ ਕਰਨ ਦੇ ਲਈ ਉਹਨਾਂ ਨੇ ਮੁੱਖ ਪੁਆਇੰਟ ਜਿਹੜਾ ਉਹ ਲਾਇਆ ਆ, ਪਰ ਹਾਲ ਦੀ ਘੜੀ ਅਜੇ ਲੱਗ ਨਹੀਂ ਰਿਹਾ ਵੀ ਕੋਈ ਨਾ ਕੋਈ ਇਹਨਾਂ ਦੇ ਕੋਲ ਕੋਈ ਸਲਿਊਸ਼ਨ ਆ ਉਹ ਹੈਗਾ ਆ। ਚੌਂਚ ਫੇਰਿਓ ਇਹਨਾਂ ਦੀ ਆਲੋਚਨਾ ਜਿਹੜੀ ਆ ਉਹ ਜ਼ਰੂਰ ਹੋ ਰਹੀ ਹੈਗੀ ਆ। ਪਰ ਦੂਸਰੇ ਪਾਸੇ ਜਿਹੜੀ ਮੈਕਸੀਕੋ ਦੀ ਗਵਰਨਮੈਂਟ ਆ ਉਹ ਹੁਣ ਬਹੁਤ ਚਿੰਤਾ ਦੇ ਵਿੱਚ ਆ। ਕਹਿੰਦੇ ਵੀ ਜਿਹੜੀਆਂ US ਐਡਮਿਨਿਸਟ੍ਰੇਸ਼ਨ ਨੇ ਅਸਾਈਲਮ ਪਾਲਿਸੀਆਂ ਨੂੰ ਲੈ ਕੇ ਜਿਹੜਾ ਆਪਣੀਆਂ ਚੇਂਜਸ ਲਿਆਂਦੀਆਂ, ਉਹਦੇ ਨਾਲ ਇਲੀਗਲ ਇਮੀਗ੍ਰੇਸ਼ਨ ਤੇ ਵੱਧ ਗਈ ਆ। ਉਹਦੇ ਨਾਲ ਕਹਿੰਦੇ ਔਰਗਨਾਈਜ਼ ਜਿਹੜਾ ਕ੍ਰਾਈਮ ਆ ਉਹ ਬਹੁਤ ਜ਼ਿਆਦਾ ਵਧਿਆ ਆ। ਉੱਥੇ ਜਿਹੜੇ ਗੈਂਗਸ ਆ ਜਾਂ ਜਿਹੜੇ ਕਿਊਟੀਜ਼ ਜਿਹਨਾਂ ਨੂੰ ਕਹਿੰਦੇ ਜਿਹੜੇ ਬਾਰਡਰ ਕ੍ਰਾਸ ਕਰਾਉਂਦੇ ਆ, ਕਹਿੰਦੇ ਵੀ ਉਹ ਹੁਣ ਇੱਕ ਤਰ੍ਹਾਂ ਨਾਲ ਟਰੈਵਲ ਏਜੰਟ ਹੀ ਬਣੇ ਹੋ ਆ। ਵੀ ਕਿਸੇ ਵੀ ਸਾਊਥ ਅਮਰੀਕਾ ਦੇ ਮੁਲਕ ਤੋਂ ਬੰਦੇ ਨੂੰ ਲਿਆ ਕੇ US ਦੇ ਬਾਰਡਰ ਤੱਕ ਕਿਸ ਤਰ੍ਹਾਂ ਪਹੁੰਚਾਉਣਾ ਆ, ਤੇ ਉਹ ਕਹਿੰਦੇ ਪਈ ਹੁਣ ਬਹੁਤ ਵੱਡਾ ਜਿਹੜਾ ਬਿਜ਼ਨਸ ਬਣ ਗਿਆ ਹੈਗਾ। ਜੀ, ਡਰੱਗ ਕਾਰਟਲਸ ਕਹਿੰਦੇ ਪੂਰੀ ਤਰ੍ਹਾਂ ਇਸ ਦਾ ਗਲਤ ਫਾਇਦਾ ਇਸ ਕ੍ਰਾਈਸਿਸ ਦਾ ਉਹ ਚੁੱਕ ਰਹੇ ਹੈਗੇ ਆ।
ਉਧਰ ਜਿਹੜੇ ਫਲੋਰੀਡਾ ਦੇ GOP ਦੇ ਰਿਪਰੈਜ਼ੈਂਟੇਟਿਵ ਮੈਟ ਗੇਟਸ, ਉਹਨਾਂ ਨੂੰ ਲੈ ਕੇ ਅੱਜ ਜਿਹੜੇ ਹਾਊਸ ਦੇ ਟੌਪ ਦੇ ਰਿਪਬਲਿਕਨ ਹੈਗੇ ਨੇ, ਕੈਵਿਨ ਮੈਕਾਰਥੀ ਕੈਲੀਫੋਰਨੀਆ ਤੋਂ ਜਿਹੜੇ ਉਹ ਹੈਗੇ ਨੇ, ਉਹਨਾਂ ਨੇ ਇਹ ਕਿਹਾ ਆ ਵੀ ਇਹ ਟੂ ਅਰਲੀ ਟੂ ਜੱਜ ਹੈਗਾ ਆ ਗੇਟਸ ਨੂੰ। ਪਰ ਉਹਨਾਂ ਨੇ ਨਾਲ ਹੀ ਇਹ ਚੇਤਾਵਨੀ ਦਿੱਤੀ ਵੀ ਜੇ ਇਹ ਐਲੀਗੇਸ਼ਨਸ ਜਿਹੜੇ ਕਥਿਤ ਦੋਸ਼ ਇਹਨਾਂ ਉੱਤੇ ਲੱਗੇ ਆ, ਜੇ ਇਹ ਸੱਚੇ ਸਾਬਤ ਹੁੰਦੇ ਆ ਤੇ ਇਸ ਦੇ ਸੀਰੀਅਸ ਇੰਪਲੀਕੇਸ਼ਨ, ਯਾਨੀ ਕਿ ਉਹਨਾਂ ਨੂੰ ਬੁਰੇ ਨਤੀਜੇ ਸਿੱਟੇ ਜਿਹੜੇ ਆ ਉਹ ਭੁਗਤਣੇ ਪੈ ਸਕਦੇ ਆ। ਤੇ ਕਹਿੰਦੇ ਵੀ ਜੇ ਇੱਦਾਂ ਹੁੰਦਾ ਆ ਤੇ ਉਹ ਆਪਣੇ ਆਪ ਨੂੰ ਜਿਹੜੇ ਇਸ ਕੇਸ ਦੇ ਵਿੱਚੋਂ ਜਿਹੜੇ ਰਿਮੂਵ ਵੀ ਜਿਹੜਾ ਉਹ ਕਰ ਲੈਣਗੇ। ਪਰ ਕਹਿੰਦੇ ਵੀ ਜਿਹੜੇ ਮੈਟ ਗੇਟਸ ਆ ਉਹ ਰਾਈਟ ਨਾਓ ਤਾਂ ਇਹੀ ਕਹਿ ਰਹੇ ਆ ਇਸ ਮੌਕੇ ਵੀ ਇਹ ਬਿਲਕੁਲ ਗਲਤ ਆ ਤੇ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਉਹ ਮੌਜੂਦ ਨਹੀਂ ਹੈਗੀ। ਡਿਪਾਰਟਮੈਂਟ ਆਫ ਜਸਟਿਸ ਨੇ ਵੀ ਹਾਲ ਦੀ ਘੜੀ ਇਸ ਦੇ ਉੱਤੇ ਟਿੱਪਣੀ ਜਿਹੜੀ ਆ ਉਹ ਕਰਨ ਤੋਂ ਇਨਕਾਰ ਕਰ ਦਿੱਤਾ ਆ। ਮੈਕਾਰਥੀ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਉਹ ਜਿਹੜੇ ਆ ਮੈਟ ਗੇਟਸ ਦੇ ਨਾਲ ਇਸ ਦੇ ਬਾਬਤ ਪ੍ਰਾਈਵੇਟਲੀ ਗੱਲ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨਗੇ। ਪਰ ਉਹਨਾਂ ਨੇ ਚੇਤਾਵਨੀ ਜਿਹੜੀ ਉਹ ਜ਼ਰੂਰ ਦੇ ਦਿੱਤੀ ਆ ਵੀ ਜੇ ਇਹ ਸਾਬਤ ਹੁੰਦੇ ਆ ਤਾਂ ਇਹਨਾਂ ਨੂੰ ਕਈ ਕਮੇਟੀਆਂ ਤੋਂ ਜਿਹੜਾ ਆ ਉਹ ਲਾਂਭੇ ਕਰ ਦਿੱਤਾ ਜਾਵੇਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਅੱਜ ਇੱਕ ਖਬਰ ਆਈ ਆ ਵੀ 15 ਮਿਲੀਅਨ ਜੌਨਸਨ ਐਂਡ ਜੌਨਸਨ ਦੇ ਜਿਹੜੇ ਕੋਵਿਡ ਵੈਕਸੀਨ ਸੀ ਉਹਨਾਂ ਨੂੰ ਸਿੱਟਣਾ ਪਿਆ ਕਿਉਂਕਿ ਉਹਨਾਂ ਦਾ ਜਿਹੜਾ ਇਨਗ੍ਰੇਡੀਐਂਟ ਸੀਗਾ ਉਹ ਮਿਕਸਅਪ ਹੋ ਗਿਆ। ਜੌਨਸਨ ਐਂਡ ਜੌਨਸਨ ਕੋਵਿਡ ਵੈਕਸੀਨ ਜਿਹੜੀ ਫੈਸਿਲਿਟੀ ਆ ਬਣਾਉਂਦੀ ਹੈਗੀ ਆ, ਉੱਥੇ ਹੀ ਐਸਟਰਾਜ਼ੇਨੇਕਾ ਵਾਲੇ ਉਹਨਾਂ ਦਾ ਜਿਹੜਾ ਇਨਗ੍ਰੇਡੀਐਂਟ ਸੀਗੇ ਉਹ ਮਿਕਸਅਪ ਹੋ ਗਿਆ, ਜਿਹਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੈਕਸੀਨ ਆ ਉਹ ਖਰਾਬ ਹੋ ਗਏ। ਪਰ ਜੌਨਸਨ ਐਂਡ ਜੌਨਸਨ ਵਾਲਿਆਂ ਨੇ ਅੱਜ ਅਨਾਊਂਸ ਕੀਤਾ, ਕਹਿੰਦੇ ਪਈ ਉਹ ਇਸ ਸਾਲ ਦੇ ਅਖੀਰ ਤੱਕ 1 ਬਿਲੀਅਨ ਡੋਜ਼ਸ ਜਿਹੜੀਆਂ ਆ ਉਹ ਤਿਆਰ ਕਰ ਦੇਣਗੇ। ਜੀ। ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਅੱਜ ਦੱਸਿਆ ਹੈ ਜਿਹੜਾ ਬੀਤੇ ਦਿਨਾਂ ਦੇ ਵਿੱਚ 65 ਸਾਲਾਂ ਦੀ ਇੱਕ ਏਸ਼ੀਅਨ ਅਮਰੀਕਨ ਮੂਲ ਦੀ ਜਿਹੜੀ ਬਜ਼ੁਰਗ ਔਰਤ ਸੀ, ਜਿਸ ਨੂੰ ਧੱਕਾ ਮਾਰਿਆ ਸੀ, ਲੱਤਾਂ ਦੇ ਨਾਲ ਕੁੱਟਿਆ ਸੀ ਇੱਕ ਕਾਲੇ ਮੂਲ ਦੇ ਬੰਦੇ ਨੇ, ਕਹਿੰਦੇ ਵੀ ਜਦ ਉਹ ਘਟਨਾ ਵਾਪਰੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਇੱਕ ਵੀ 911 ਕਾਲ ਇਸ ਇੰਸੀਡੈਂਟ ਦੇ ਬਾਬਤ ਜਿਹੜੀ ਉਹ ਨਹੀਂ ਆਈ। ਜਦ ਕਿ ਆਪਾਂ ਦੇਖਿਆ ਬਿਲਕੁਲ ਇੱਕ ਦਰਵਾਜ਼ੇ ਦੇ ਸਾਹਮਣੇ ਜਿੱਥੇ 2-3 ਜਾਣੇ ਇਸ ਪੂਰੀ ਘਟਨਾ ਨੂੰ ਉਹਨਾਂ ਨੇ ਦੇਖਿਆ, ਉਹਨਾਂ ਦੇ ਦੁਆਰਾ ਅਖੀਰ ਦੇ ਵਿੱਚ ਦਰਵਾਜ਼ਾ ਜ਼ਰੂਰ ਬੰਦ ਕਰ ਦਿੱਤਾ ਗਿਆ ਪਰ ਕਾਲ ਜਿਹੜੀ ਆ ਉਹ ਨਹੀਂ ਕੀਤੀ ਗਈ। ਇਹ ਬੜੀ ਹੀ ਅਫਸੋਸ ਵਾਲੀ ਜਿਹੜੀ ਇਹ ਗੱਲ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਆ ਰਹੀ ਹੈਗੀ ਆ। ਅਤੇ ਹੁਣ ਦੇਖਦੇ ਹਾਂ ਵੀ ਅੱਗੇ ਕੀ ਬਣਦਾ ਆ। ਇਸ ਨੂੰ ਜਿੱਦਾਂ ਆਪਾਂ ਸਵੇਰ ਦੇ ਖਬਰਾਂ 'ਚ ਜਾਣਕਾਰੀ ਦਿੱਤੀ ਸੀ, ਐਰਿਕ ਸ਼ੌਨ ਜਿਹੜਾ ਆ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ, ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ। ਇਹ ਆਪਣੇ ਮਾਂ ਦੇ ਮਰਡਰ ਦੇ ਜਿਹੜਾ ਇਸ ਦੇ ਉੱਤੇ ਦੋਸ਼ ਵੀ ਜਿਹੜੇ ਉਹ ਲੱਗੇ ਸੀਗੇ, ਪਰ ਕਹਿੰਦੇ ਵੀ ਉਹ ਆਊਟ ਔਨ ਦਾ ਸਟਰੀਟ ਸੀਗਾ। ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ ਇਹ ਪੋਲਿਸੀਜ਼ ਨੂੰ ਲੈ ਕੇ ਜਿਹੜਾ ਉਹ ਕੀ ਗੱਲਾਂ ਬਾਤਾਂ ਜਿਹੜੀਆਂ ਉਹ ਹੁੰਦੀਆਂ ਆ। ਬਹੁਤ ਸਾਰੇ ਲੋਕ ਕੈਚ ਐਂਡ ਰਿਲੀਜ਼ ਪੋਲਿਸੀ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਇੰਸੀਡੈਂਟ ਤੋਂ ਬਾਅਦ ਦੇ ਵਿੱਚ ਸਵਾਲ ਚੁੱਕ ਰਹੇ ਆ ਕਿ ਵਾਕਿਆ ਹੀ ਇਹ ਪੋਲਿਸੀ ਠੀਕ ਆ ਜਾਂ ਨਹੀਂ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਰੀਅਲ ਸਟੇਟ ਆ ਇਸ ਨੇ USA ਅਤੇ ਈਵਨ ਕੈਨੇਡਾ ਦੇ ਵਿੱਚ ਵੀ ਜਿਹੜੀ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਪੂਰਾ ਸਰਪ੍ਰਾਈਜ਼ ਕੀਤਾ ਹੋਇਆ ਆ। ਇੰਨੀ ਜ਼ਿਆਦਾ ਪ੍ਰਾਈਸਿਸ ਜਿਹੜੀਆਂ ਘਰਾਂ ਦੀਆਂ ਵੱਧ ਗਈਆਂ, ਈਵਨ ਜਿਹੜੇ ਇਕੋਨੋਮਿਸਟ ਆ ਜਾਂ ਰੀਅਲ ਸਟੇਟ ਏਜੰਟ ਉਹ ਵੀ ਬਹੁਤ ਸਰਪ੍ਰਾਈਜ਼ ਆ। ਅੱਜ ਇੱਕ ਖਬਰ ਆ ਰਹੀ ਆ ਕੈਲੀਫੋਰਨੀਆ 'ਚ ਬਰਕਲੇ 'ਚ ਇੱਕ ਘਰ ਸੇਲ 'ਤੇ ਲਾਇਆ ਗਿਆ ਰੀਅਲ ਸਟੇਟ ਏਜੰਟ ਵੱਲੋਂ $2.3 ਮਿਲੀਅਨ ਦਾ, ਅਤੇ ਉਹ ਕਹਿੰਦੀ ਪਈ ਮੰਡੇ ਲਾਇਆ ਸੀ ਅਤੇ ਅੱਜ ਤੱਕ 29 ਆਫਰਾਂ ਆ ਗਈਆਂ ਅਤੇ ਜਿਹੜੇ ਘਰ ਨੇ ਜਿਹੜਾ ਬਾਇਰ ਸੀ ਉਸ ਨੇ $1 ਮਿਲੀਅਨ ਅਬਵ ਦਾ ਪ੍ਰਾਈਸ ਜਿਹੜੀ ਆਫਰ ਦਿੱਤੀ। ਸੋ 2.3 ਮਿਲੀਅਨ ਦਾ ਘਰ ਸੇਲ 'ਤੇ ਸੀ, 1 ਮਿਲੀਅਨ ਅਬਵ ਦਾ ਪ੍ਰਾਈਸ, $3.3 ਮਿਲੀਅਨ ਦਾ ਉਹਨਾਂ ਨੇ ਘਰ ਖਰੀਦਿਆ। ਅਤੇ ਜੇ ਘਰ ਦੀ ਮੈਂ ਤੁਹਾਨੂੰ ਕੰਡੀਸ਼ਨ ਦੱਸਾਂ 2448 ਸਕੁਅਰ ਫੁੱਟ ਆ, 3 ਬੈਡਰੂਮ 2 ਬਾਥਰੂਮ ਹੈਗਾ। ਇਹ ਗੱਲ ਜੁਦੀ ਆ ਵੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਤੋਂ 2 ਮੀਲ ਜਿਹੜਾ ਤੁਰ ਕੇ ਉਹ ਰਸਤੇ 'ਤੇ ਆ, ਪਹਾੜੀਆਂ ਦੇ ਵਿੱਚ ਇਹ ਘਰ ਹੈਗਾ। ਜੀ ਹਰਜੋਤ ਸਿੰਘ ਜੀ, ਜੇ ਰੀਅਲ ਏਸਟੇਟ ਦੀ ਗੱਲ ਕਰਦੇ ਜਾਈਏ, ਇੱਕ ਸਿਟਰਸ ਹਾਈਟ ਦਾ ਘਰ ਵੀ ਬੀਤੇ ਦਿਨੀ ਬੜਾ ਮਸ਼ਹੂਰ ਹੋਇਆ ਸੀਗਾ। ਕਹਿੰਦੇ ਵੀ ਮਾਰਕੀਟ 'ਤੇ ਆਉਂਦਿਆਂ ਹੀ ਉਸ ਘਰ ਨੂੰ 122 ਆਫਰ ਜਿਹੜੇ ਆ ਉਹ ਮਿਲੇ। ਇੱਕ ਵੀਕਐਂਡ ਅਜੇ ਉਹ ਸਿਰਫ ਮਾਰਕੀਟ 'ਤੇ ਸੀਗਾ। ਇਹ ਵੀ 1400 ਸਕੁਅਰ ਫੁੱਟ ਦਾ ਘਰ, 3 ਬੈੱਡ 2 ਬਾਥ ਵਾਲਾ ਸੀਗਾ ਅਤੇ ਥੋੜ੍ਹਾ ਜਿਹਾ ਇਸ ਦਾ ਜਿਹੜਾ ਸਪੇਸ਼ੀਅਸ ਬੈਕਯਾਰਡ ਜਿਹੜਾ ਦੱਸਿਆ ਜਾਂਦਾ ਸੀ। ਆਸਕਿੰਗ ਪ੍ਰਾਈਸ 4 ਲੱਖ ਜਿਹੜੀ ਆ ਉਹ ਰੱਖੀ ਗਈ ਸੀ।
ਜਿਹੜਾ ਲਿਸਟਿੰਗ ਏਜੰਟ ਸੀ ਉਹ ਕਹਿੰਦਾ ਵੀ ਮੈਂ ਉਮੀਦ ਕਰ ਰਿਹਾ ਸੀ ਮੇ ਬੀ 20 ਆਫਰ ਜਿਹੜੇ ਉਹ ਆ ਜਾਣਗੇ, ਪਰ ਉਹ ਬਹੁਤ ਹੀ ਅਚੰਭੇ ਦੇ ਵਿੱਚ ਹੋਇਆ ਜਦ ਉਸ ਨੂੰ 122 ਆਫਰ ਇੱਕ ਵੀਕਐਂਡ ਦੇ ਵਿੱਚ ਜਿਹੜੇ ਉਹ ਆਏ ਆ। ਸੋ ਤੁਸੀਂ ਇਹਦਾ ਮਤਲਬ ਵੀ 121 ਅਜੇ ਵੀ ਅਜਿਹੇ ਪਰਿਵਾਰ ਨੇ ਜਿਹੜੇ ਉਹ ਘਰ ਲੱਭ ਰਹੇ ਹੋਣਗੇ ਵੀ ਕੋਈ ਨਾ ਕੋਈ ਆਪਣਾ ਘਰ ਲੱਭ। ਆਫਰਾਂ ਤਾਂ ਉਹ ਸੀਗੀਆਂ ਜਿਨ੍ਹਾਂ ਨੇ ਘਰ ਦੇਖਿਆ ਨਹੀਂ, ਦੇਖੇ ਤੋਂ ਬਿਨਾਂ ਹੀ ਆਫਰ ਕਰ ਦਿੱਤੀ ਆ। ਸੋ ਜਿਹੜੀ ਨਵੀਂ ਖਬਰ ਇਹ ਵੀ ਆ ਰਹੀ ਆ ਵੀ ਪੂਰੇ USA ਦੇ ਵਿੱਚ ਜਿਹੜੇ ਲਿਸਟਿੰਗ ਘਰ ਆ ਸੇਲ ਤੇ ਆ, ਉਹਨਾਂ ਨਾਲੋਂ ਰੀਅਲ ਸਟੇਟ ਏਜੰਟ ਜ਼ਿਆਦੇ ਆ। ਸੋ ਇਹ ਇੱਥੋਂ ਤੁਸੀਂ ਦੇਖ ਲਓ, ਕਹਿੰਦੇ ਵੀ ਲਿਸਟਿੰਗ ਘੱਟ ਹੈਗੀਆਂ ਤੇ ਪੂਰੇ USA ਦੇ ਵਿੱਚ ਜੇ ਰੀਅਲ ਸਟੇਟ ਏਜੰਟ ਕਾਊਂਟ ਕਰੀਏ ਤਾਂ ਉਹ ਵੱਧ ਬਣਦੇ ਹੈਗੇ ਆ। ਵਾਓ। ਸੋ ਇਹ ਹਰਜੋਤ ਸਿੰਘ ਜੀ ਬਬਲ ਟੂ ਬਿਗ ਜਿਹੜਾ ਉਹ ਬਣੀ ਜਾਂਦਾ ਆ, ਪਤਾ ਨਹੀਂ ਕਦੋਂ ਜਿਹੜਾ ਉਹ ਬਸਟ ਹੋ ਸਕਦਾ ਆ, ਕੀ ਹੋਣਾ ਕੀ ਨਹੀਂ ਹੋਣਾ ਇਹ ਆਪਾਂ ਕਹਿ ਨਹੀਂ ਸਕਦੇ। ਪਰ ਸਭ ਤੋਂ ਜ਼ਿਆਦਾ ਲੋਕ ਇਸੇ ਲਈ ਵੀ ਹਰਜੋਤ ਸਿੰਘ ਜੀ ਘਰ ਬਾਏ ਕਰ ਰਹੇ ਆ ਵੀ ਇੰਟਰਸਟ ਰੇਟ ਵਾਕਿਆ ਹੀ ਬਹੁਤ ਜ਼ਿਆਦਾ ਜਿਹੜੇ ਉਹ ਘੱਟ ਨੇ ਅਜੇ। ਉਹ ਤਾਂ ਚਲੋ ਠੀਕ ਆ, ਲੋ ਹੈਗਾ, ਪਰ ਹੁਣ ਤੁਸੀਂ ਦੇਖੋ ਵੀ ਚਾਹੇ ਤੁਸੀਂ ਹੁਣ 3 ਮਿਲੀਅਨ ਦਾ ਲਿਆ ਘਰ ਫ੍ਰੀ ਵੀ ਕਰਾ ਲੂਗਾ, ਪਰ ਉਹਦਾ ਪ੍ਰੋਪਰਟੀ ਟੈਕਸ $40,000 ਸਾਲ ਦਾ ਹੋਇਆ ਕਰਨਾ ਜੀ। ਤੇ ਜੇ ਤੁਹਾਡਾ ਘਰ ਫ੍ਰੀ ਵੀ ਹੋ ਗਿਆ ਤੇ ਇਹਦਾ ਮਤਲਬ ਇਹ ਗਵਰਨਮੈਂਟ ਵੀ ਕੁਝ ਨਾ ਕੁਝ ਚਾਹੁੰਦੀ ਆ ਵੀ ਵਧੀ ਜਾਵੇ, ਉਹਨਾਂ ਨੂੰ ਉਨਾ ਹੀ ਜ਼ਿਆਦਾ ਪ੍ਰੋਪਰਟੀ ਟੈਕਸ ਮਿਲਣਾ ਹੈ। ਕਾਉਂਟੀਆਂ ਦੇ ਨਜ਼ਾਰੇ ਲੱਗੇ ਆ। ਬਿਲਕੁਲ ਜੀ ਬਿਲਕੁਲ। ਸੋ ਕਿਉਂਕਿ ਪ੍ਰੋਪਰਟੀ ਟੈਕਸ ਤਾਂ ਨਹੀਂ ਮਾਫ ਹੋਣਾ ਨਾ, ਪ੍ਰੋਪਰਟੀ ਟੈਕਸ ਤਾਂ ਕਿੰਨਾ ਵਧਣਾ ਹੈ ਪ੍ਰਾਈਸ ਦੇ ਹਿਸਾਬ ਨਾਲ। ਬਿਲਕੁਲ ਜੀ। ਉਧਰ ਜਿਹੜੀ ਹਰਜੋਤ ਸਿੰਘ ਜੀ ਫੈਡਰਲ ਡਾਇਰੈਕਟ ਪੇਮੈਂਟਸ ਅਜੇ ਤੀਜੀ ਕਈ ਲੋਕਾਂ ਨੂੰ ਮਿਲੀ ਨਹੀਂ ਆ ਤੇ ਚੌਥੀ ਡਾਇਰੈਕਟ ਪੇਮੈਂਟ ਦੀ ਆਲਰੇਡੀ ਜਿਹੜੀ ਚਰਚਾ ਆ ਉਹ ਚੱਲਣੀ ਸ਼ੁਰੂ ਹੋ ਗਈ ਆ। ਖਬਰ ਰਿਪੋਰਟਸ ਜਿਹੜੀਆਂ ਕੁਛ ਜਿਹੜੀਆਂ ਉਹ ਆ ਰਹੀਆਂ ਆ ਜਿਸ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਆ ਵੀ ਚੌਥੇ ਜਿਹੜੀ ਇਹ ਜਿਹੜੀ ਪੇਮੈਂਟ ਆ ਉਹ ਮੇ ਬੀ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਉਹ ਆਵੇ। 10 ਜਿਹੜੇ ਡੈਮੋਕ੍ਰੇਟ ਸੈਨੇਟਰਸ ਆ ਉਹਨਾਂ ਨੇ ਅੱਜ ਉਹਨਾਂ ਨੇ ਬੀਤੇ ਦਿਨੀ ਜਿਹੜੀ ਇੱਕ ਚਿੱਠੀ ਜਿਹੜੀ ਉਹ ਲਿਖ ਕੇ ਘੱਲੀ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ, ਕਹਿੰਦੇ ਵੀ ਐਡੀਸ਼ਨਲ ਸਟਿਮੂਲਸ ਮਨੀ ਜਿਹੜੀ ਆ ਉਹ ਚਾਹੀਦੀ ਹੋਵੇਗੀ ਤੇ ਇਸ ਲੈਟਰ ਦੇ ਵਿੱਚ ਰਿਕਰਿੰਗ ਪੇਮੈਂਟਸ ਐਜ਼ ਏ ਪਲਾਨ ਜਿਹੜਾ ਆ ਉਹ ਵੀ ਉਹਨਾਂ ਨੇ ਇਸ ਦੇ ਵਿੱਚ ਰੱਖਿਆ ਸੀਗਾ। ਆਪਾਂ ਆਲਰੇਡੀ ਜਿਹੜਾ ਉਹ ਦੇਖਿਆ ਆ ਵੀ ਚਾਈਲਡ ਟੈਕਸ ਕ੍ਰੈਡਿਟ ਹੁਣ ਜਦੋਂ ਤੁਸੀਂ 2021 ਦਾ ਟੈਕਸ ਅਗਲੇ ਸਾਲ ਜਿਹੜਾ ਭਰਨਾ ਆ ਉਹ 2000 ਤੋਂ ਵਧਾ ਕੇ 3000 ਅਤੇ ਜੇ 6 ਸਾਲ ਤੋਂ ਘੱਟ ਵਾਲੇ ਤੁਹਾਡੇ ਬੱਚੇ ਆ ਤਾਂ ਉਹ $3600 ਤੱਕ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਇੱਦਾਂ ਲੱਗ ਰਿਹਾ ਵੀ ਇਹ ਜਿਹੜਾ ਹਾਲ ਦੀ ਘੜੀ ਪਲਾਨਸ ਆ ਇੱਦਾਂ ਦੇ ਜਿਹੜਾ ਸਟਿਮੂਲਸ ਮਨੀ ਆ ਉਹ ਕਾਫੀ ਜ਼ਿਆਦਾ ਜਿਹੜੀਆਂ ਦੇਣ ਦੀਆਂ ਚਰਚਾਵਾਂ ਜਿਹੜੀਆਂ ਉਹ ਲਗਾਤਾਰ ਚੱਲ ਰਹੀਆਂ ਹੈਗੀਆਂ ਨੇ ਜੀ। ਅਗਲੀ ਖਬਰ ਸਟੇਟ ਆਫ ਕੈਲੀਫੋਰਨੀਆ ਤੇ ਆ ਰਹੀ ਆ, ਜਿੱਥੇ ਕਹਿੰਦੇ ਪਈ ਅੱਜ ਇੱਕ ਹਸਪੀਟਲ ਦੇ ਬਾਹਰ ਨਰਸਾਂ ਨੇ ਪ੍ਰੋਟੈਸਟ ਕੀਤਾ। ਕਹਿੰਦੇ ਵੀ ਉਹਨਾਂ ਦੇ ਕੋਲ ਜਿਹੜੇ ਆ ਇਕਵਿਪਮੈਂਟ ਪ੍ਰੋਟੈਕਟਿਵ ਜਿਹੜਾ ਹੈਗਾ ਆ ਉਹ ਹੈ ਨਹੀਂ, ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ, ਗੌਨਸ ਗਲਵਜ਼ ਉਹ ਵੀ ਬਹੁਤ ਸ਼ਾਰਟ ਹੈਗੇ ਆ। ਕਈ ਜਿਹੜੇ ਨਰਸਿਸ ਆ ਉਹ ਕਹਿੰਦੇ ਵੀ ਅਸੀਂ ਗਾਰਬੇਜ ਬੈਗ ਜਿਹੜੀਆਂ ਉਹ ਯੂਜ਼ ਕਰ ਰਹੀਆਂ ਜੌਬ ਦੇ ਦੌਰਾਨ। ਗੈਬਨ ਨਿਊਸਮ ਜਿਹੜੇ ਗਵਰਨਰ ਆ ਕੈਲੀਫੋਰਨੀਆ ਦੇ, ਉਹਨਾਂ ਨੇ hundreds of millions of dollar ਜਿਹੜੇ ਆ ਉਹ ਕੰਪਨੀਆਂ ਦੇ ਨਾਲ ਕੰਟਰੈਕਟ ਕੀਤਾ ਸੀ ਵੀ ਸਾਨੂੰ ਇਹ ਵੱਧ ਤੋਂ ਵੱਧ ਜਿਹੜੀ ਸਪਲਾਈ ਆ ਇਹ ਦਿੱਤੀ ਜਾਵੇ। ਤੇ ਕਈ ਕੰਪਨੀਆਂ ਜਿਹੜੀਆਂ ਆ ਉਹ ਹੁਣ ਅੰਡਰ ਇਨਵੈਸਟੀਗੇਸ਼ਨ ਵੀ ਆ ਗਈਆਂ ਆ। ਇੱਕ ਕੰਪਨੀ ਨਾਲ ਕੰਟਰੈਕਟ ਹੋਇਆ ਸੀ ਕੈਲੀਫੋਰਨੀਆ ਵਾਲਿਆਂ ਦਾ ਬਲੂ ਫਲੇਮ ਕਰਕੇ, ਤੇ ਉਹ ਪਤਾ ਲੱਗਾ ਵੀ ਉਹਨਾਂ ਨੇ ਕਾਫੀ ਵੱਡੀ ਜਿਹੜੀ ਪ੍ਰਾਈਸਿੰਗ ਦੇ ਵਿੱਚ ਹੇਰਾਫੇਰੀ ਕੀਤੀ ਆ। $456 ਮਿਲੀਅਨ ਦੀ ਮਾਸਕ ਡੀਲ ਹੋਈ ਸੀ ਉਹਨਾਂ ਦੇ ਨਾਲ ਮਾਸਕ ਬਣਾਉਣ ਦੀ, ਤੇ ਹੁਣ US ਜਸਟਿਸ ਡਿਪਾਰਟਮੈਂਟ ਜਿਹੜਾ ਆ ਉਸ ਨੂੰ ਇਨਵੈਸਟੀਗੇਟ ਕਰ ਰਿਹਾ ਹੈਗਾ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਾਰਜੀਆ ਦੀ ਗੱਲ ਕਰਦੇ ਜਾਈਏ, ਜਿਉਂ ਤੋਂ ਇਲੈਕਸ਼ਨ ਹੋਈ ਹੈ ਜਾਰਜੀਆ ਹਮੇਸ਼ਾ ਹੀ ਕੇਂਦਰ ਦੇ ਵਿੱਚ ਖਬਰਾਂ ਦੇ ਜਿਹੜਾ ਉਹ ਰਿਹਾ ਹੈਗਾ ਆ, ਚਾਹੇ ਉੱਥੋਂ ਦੇ ਨਤੀਜਿਆਂ ਨੂੰ ਲੈ ਕੇ ਹੋਵੇ, ਰਾਸ਼ਟਰਪਤੀ ਟਰੰਪ ਦੀਆਂ ਕਾਲਸ ਹੋਣ ਤੇ ਚਾਹੇ ਜਿਹੜੀਆਂ ਹੋਰ ਜਿਹੜੇ ਮਸਲੇ ਬਣੇ ਹੋਣ। ਬੀਤੇ ਦਿਨਾਂ ਦੇ ਵਿੱਚ ਜਾਰਜੀਆ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਜਿਸ ਦੇ ਨਾਲ ਜਿਹੜਾ ਵੀ ਕਾਫੀ ਵੋਟਿੰਗ ਦੇ ਉੱਤੇ ਕਾਫੀ ਅਸਰ ਜਿਹੜਾ ਆ ਉਹ ਪੈ ਸਕਦਾ ਹੈ, ਜਿਸ ਨੂੰ ਜਿਹੜੇ ਵੋਟਿੰਗ ਐਕਟਿਵਿਸਟ ਆ ਉਹ ਅਨ ਅਮੈਰੀਕਨ ਅਤੇ ਜਿਮ ਕਰੋ 2.0 ਤੱਕ ਵੀ ਆਖ ਰਹੇ ਸੀ। ਅੱਜ ਜਿਹੜੀ ਡੈਲਟਾ ਕਾਫੀ ਵੱਡੀ ਜਿਹੜੀ ਏਅਰਲਾਈਨਸ ਆ ਉਸ ਦੇ CEO ਐਡ ਬੈਸਟੇਨ ਅਤੇ ਜਿਹੜੇ ਕੋਕਾ ਕੋਲਾ ਦੇ CEO ਜੇਮਸ ਕੁਇੰਸੀ, ਉਹਨਾਂ ਨੇ ਇਸ ਲੈਜਿਸਲੇਸ਼ਨ ਨੂੰ ਅਨਅਸੈਪਟੇਬਲ ਜਿਹੜਾ ਉਹ ਦੱਸਿਆ ਵੀ ਇਹ ਨਾ ਮੰਨਣਯੋਗ ਜਿਹੜਾ ਉਹ ਹੈਗਾ ਆ। ਸੋ ਇਸ ਦੇ ਨਾਲ ਨਾਲ ਜਿਹੜੇ ਇੱਕ ਜਿਹੜੇ ਬਲੈਕ ਐਗਜ਼ੀਕਿਊਟਿਵਸ ਆ ਕਈ ਥਾਵਾਂ ਦੇ ਉੱਤੇ ਜਿਹੜੀਆਂ ਵੱਖ-ਵੱਖ ਕਾਰਪੋਰੇਸ਼ਨਸ ਦੇ ਨਾਲ ਜੁੜੇ ਹੋਏ ਆ, ਉਹਨਾਂ ਨੇ ਵੀ ਜਿਹੜਾ ਮਿਲ ਕੇ ਇਸ ਚੀਜ਼ ਨੂੰ ਮਾੜਾ ਜਿਹੜਾ ਆ ਉਹ ਗਰਦਾਨਿਆ ਆ।
ਤੇ 70 ਤੋਂ ਵੱਧ ਕਹਿੰਦੇ ਆ ਵੀ ਸ਼ਾਇਦ ਇਸ ਦੇ ਵਿੱਚ ਜਿਹੜੀ ਚਿੱਠੀ ਆ ਉਹ ਸਾਈਨ ਕਰਕੇ ਜਿਹੜੇ ਉਹ ਘੱਲ ਰਹੇ ਨੇ ਵੀ ਇਹ ਜਿਹੜਾ ਕੰਮ ਆ ਉਹ ਨਾ ਕੀਤਾ ਜਾਵੇ। ਸੋ ਇਸੇ ਹੀ ਤਰਜ਼ ਦੇ ਉੱਤੇ ਹੋਰ ਵੀ 42 ਹੋਰ ਸੂਬਿਆਂ ਦੇ ਵਿੱਚ ਵੋਟਿੰਗ ਰਾਈਟਸ ਨੂੰ ਲੈ ਕੇ ਜਿਹੜੇ ਨਵੇਂ ਕਾਨੂੰਨ ਜਿਹੜੇ ਆ ਉਹ ਪੇਸ਼ ਕੀਤੇ ਜਾ ਰਹੇ ਆ। ਉੱਥੋਂ ਦੀਆਂ ਸਦਨਾਂ ਦੇ ਵਿੱਚ ਇਹ ਦੇਖਣਾ ਹੋਊਗਾ ਵੀ ਕਿਹੜੇ ਪਾਸ ਹੁੰਦੇ ਆ ਜਾਂ ਕਿਹੜੇ ਰਹਿ ਜਾਂਦੇ ਨੇ। ਜੀ, ਅਗਲੀ ਖਬਰ ਫਰਾਂਸ ਤੋਂ ਆ ਰਹੀ ਹੈ, ਜਿੱਥੇ ਕਿ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਜਿਹੜੇ ਆ ਉਹਨਾਂ ਨੇ ਟੈਲੀਵਾਈਜ਼ਡ ਐਡਰੈਸ ਦੇ ਵਿੱਚ ਇਹ ਕਿਹਾ ਆ ਵੀ ਅਸੀਂ ਹੁਣ ਫਿਰ ਜਿਹੜਾ ਆ ਪੂਰਾ ਲੋਕਡਾਊਨ ਕਰਨ ਜਾ ਰਹੇ ਹਾਂ ਪੂਰੇ ਦੇ ਪੂਰੇ ਫਰਾਂਸ ਨੂੰ। ਕਹਿੰਦੇ ਵੀ 1 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ। ਇੰਟੈਂਸਿਵ ਕੇਅਰ ਯੂਨਿਟ ਜਿਹੜੇ ਆ ਉਹ ਪੂਰੀ ਤਰ੍ਹਾਂ ਉੱਥੇ ਭਰੇ ਹੋਏ ਹੈਗੇ ਆ। 3 ਹਫ਼ਤਿਆਂ ਦੇ ਲਈ ਉਹ ਕਹਿੰਦੇ ਅਸੀਂ ਬੰਦ ਕਰਨ ਜਾ ਰਹੇ ਹਾਂ। ਉਹਦੇ ਵਿੱਚ ਸਕੂਲ ਵੀ ਬੰਦ ਹੋਣਗੇ ਵੀ ਜੇ ਅਸੀਂ ਹੁਣ ਨਾ ਇਸ ਨੂੰ ਕੰਟਰੋਲ ਕੀਤਾ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਸੋ ਇਸੇ ਤਰ੍ਹਾਂ ਇਟਲੀ ਦੇ ਵਿੱਚ ਵੀ ਜਿਹੜਾ ਆ ਹੈਲਥ ਕੇਅਰ ਵਰਕਰਸ ਜਿਹੜੇ ਆ ਉਹ ਕਈ ਟੀਕੇ ਨਹੀਂ ਲਵਾ ਰਹੇ ਹੈਗੇ। ਸੋ ਉੱਥੇ ਦੇ ਪ੍ਰਾਈਮ ਮਿਨਿਸਟਰ ਮਾਰੀਓ ਦਰਾਗੀ ਜਿਹੜੇ ਆ ਉਹਨਾਂ ਨੇ ਇੱਕ ਆਰਡਰ ਇਸ਼ੂ ਕੀਤਾ ਹੈ ਜਿਹਦੇ ਵਿੱਚ ਜਿੰਨੇ ਵੀ ਹੈਲਥ ਕੇਅਰ ਫੈਸਿਲਿਟੀਜ਼ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਆ ਜਾਂ ਬੀਬੀਆਂ, ਕੋਈ ਵੀ ਡਾਕਟਰ ਆ, ਕਿਸੇ ਤਰ੍ਹਾਂ ਦੇ ਵੀ ਫੀਲਡ ਦੇ ਹੈਗੇ, ਉਹਨਾਂ ਨੂੰ ਹਰ ਇੱਕ ਨੂੰ ਜਿਹੜਾ ਵੈਕਸੀਨ ਲਵਾਉਣਾ ਪਊਗਾ। ਕਿਉਂਕਿ ਆਪਾਂ ਦੇਖਿਆ ਸੀ ਪਿਛਲੇ ਸਮੇਂ ਦੇ ਵਿੱਚ ਜੌਨਸਨ ਐਂਡ ਜੌਨਸਨ ਦੇ ਟੀਕੇ ਨੂੰ ਲੈ ਕੇ ਖਾਸ ਕਰਕੇ ਕਈ ਮੁਸਲਮਾਨ ਜਿਹੜੇ ਕੰਟਰੀਜ਼ ਆ ਉਹਨਾਂ ਦੇ ਵਿੱਚ ਰੌਲਾ ਪਿਆ ਸੀ ਵੀ ਇਹਦੇ ਵਿੱਚ ਜਿਹੜਾ ਮੀਟ ਹੈਗਾ, ਕਿਸੇ ਤਰ੍ਹਾਂ ਦਾ ਜਿਹੜਾ ਮੀਟ ਦੇ ਨਾਲ ਰਿਲੇਟਡ ਇਨਗਰੀਡੀਐਂਟਸ ਹੈਗੇ ਆ, ਸੋ ਆਪਾਂ ਇਸ ਨੂੰ ਯੂਜ਼ ਨਹੀਂ ਕਰਨਾ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਜਿਹੜਾ ਹੈਗਾ ਜਾਣ ਤੋਂ ਪਹਿਲਾਂ ਜੇ ਆਪਾਂ ਤੁਹਾਨੂੰ ਸਟਾਕ ਮਾਰਕੀਟ ਦਾ ਵੀ ਜਿਹੜਾ ਹਾਲ ਆ ਉਹ ਦੱਸਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ ਗਿਰਾਵਟ ਦਾ ਜਿਹੜਾ ਉਹ ਦੌਰ ਜਾਰੀ ਰਿਹਾ। 32,981 ਦੇ ਉੱਤੇ ਇਹ ਬੰਦ ਹੋਇਆ। 85 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 'ਚ ਨੈਸਡੈਕ 200 ਪੁਆਇੰਟ ਵਧਿਆ, 13,247 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 14 ਪੁਆਇੰਟ ਵਧੇ ਅਤੇ 3972 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,732 ਪ੍ਰਤੀ ਆਊਂਸ ਰਹੀ ਅਤੇ 10 ਈਅਰ ਯੀਲਡ ਟ੍ਰੈਜਰੀ ਬੌਂਡ ਦੀ 1.73% 'ਤੇ ਹੀ ਰਹੀ। $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਹੈ। $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 20 ਪੈਸੇ ਦੇ ਬਰਾਬਰ ਰਹੀ ਹੈ। ਜੀ, ਅਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।